ਅੱਗੇ ਚੱਲੀਏ ਗੱਲ ਆਪ ਸਰਕਾਰ ਦੀ ਕਰੀਏ। 1 ਕਰੋੜੀ ਚਾਹ ਪਾਣੀ ਕੀ ਹੈ ਜੀ? ਇਹਦਾ ਬੜਾ ਚਰਚਾ ਜੀ। हाँ जी, देखो ये एक RTI ਅਸੀਂ ਹਾਸਲ ਕੀਤੀ ਸੀ, ਉਹਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਜੋ ਇਹਨਾਂ ਨੇ 1 ਅਪ੍ਰੈਲ 2022 ਤੋਂ ਲੈ ਕੇ 31 ਮਾਰਚ 2023 ਤੱਕ ਜੋ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੈਕਟਰੀਏਟ ਦੇ ਵਿੱਚ ਜਿਹੜੀਆਂ ਬੈਠਕਾਂ ਮੀਟਿੰਗਾਂ ਹੋਈਆਂ ਤਾਂ ਉਹਦੇ ਵਿੱਚ ਜੋ ਚਾਹ ਪਾਣੀ ਹੈ, ਪਕੌੜਾ ਸ਼ਕੌੜਾ ਹੈ, ਤਾਂ ਉਹ ਜੀ ਤਕਰੀਬਨ 1 ਕਰੋੜ ਦਾ ਹੈ। 1 ਜੀ ਕਰੋੜ ਦਾ 70 ਲੱਖ ਰਿਹਾਇਸ਼ ਤੇ ਖਰਚਾ ਹੈ ਤੇ 30 ਲੱਖ ਸੈਕਟਰੀਏਟ ਦੇ ਵਿੱਚ। ਵੈਸੇ ਕਮਾਲ ਦੀ ਗੱਲ ਇਹ ਹੈ ਕਿ ਜਿੱਥੋਂ ਤੱਕ ਰਿਹਾਇਸ਼ ਤੇ ਜੋ ਵੀ ਸਰਵ ਹੋਇਆ ਉਹਦਾ ਸਾਰਾ ਡਿਟੇਲਡ ਬਿੱਲ ਹੈ। ਪਾਣੀ ਕਿੰਨੇ ਬਾਕਸ ਆ, ਹਾਈ ਟੀ ਕਿੰਨੇ ਦੀ ਆ, ਗ੍ਰੀਨ ਟੀ ਕਿੰਨੇ ਦੀ ਆ, ਡਾਈਟ ਕੋਕ ਕਿੰਨੇ ਦਾ, ਨਾਰੀਅਲ ਪਾਣੀ ਕਿੰਨੇ ਦਾ, ਵਗੈਰਾ ਵਗੈਰਾ। ਪਰ ਦੂਏ ਪਾਸੇ ਜੋ ਸੈਕਟਰੀਏਟ ਦੇ ਬਿੱਲ ਦਿੱਤੇ ਆ ਸਾਨੂੰ, ਸੈਕਟਰੀਏਟ ਦੇ ਵਿੱਚ ਉਹਦੇ ਚ ਸਿੱਧਾ ਹੀ ਲਿਖਿਆ ਮਹੀਨੇ ਦਾ ਇੰਨਾ ਬਿੱਲ, ਮਹੀਨੇ ਦਾ ਇੰਨਾ ਬਿੱਲ, ਪਰ ਕੀ ਕੁਝ ਮੰਗਾਇਆ ਉਹਦਾ ਕੋਈ ਜ਼ਿਕਰ ਨਹੀਂ ਹੈ, ਉਹਦਾ ਕੋਈ ਜ਼ਿਕਰ ਨਹੀਂ ਹੈ। ਤਾਂ ਜਿਹੜੇ ਲੋਕ ਚੰਨੀ ਦੇ ਪਰੌਂਠਿਆਂ ਤੇ ਉਂਗਲਾਂ ਚੁੱਕਦੇ ਸਨ, ਜਿਹੜੇ ਲੋਕ ਬਾਦਲਾਂ ਨੂੰ ਮਜ਼ਾਕ ਕਰਿਆ ਕਰਦੇ ਸਨ, ਅੱਜ ਉਹਨਾਂ ਦੇ ਬਿੱਲ ਵੇਖ ਵੇਖ ਕੇ ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਹੋਣ ਡਈ ਆ ਕਿ ਬਈ ਆਮ ਆਦਮੀ ਪਾਰਟੀ ਦਾ ਰਾਜ ਤੇ ਉਹਦੇ ਵਿੱਚ ਵੀ ਇੰਨੀ ਜ਼ਿਆਦਾ ਬਈ ਖਰਚੀ, ਇੰਨੀ ਜ਼ਿਆਦਾ ਜੀ ਹੱਦੋਂ ਜੀ ਪਰੇ ਆ। ਇਹ ਬਹੁਤ ਵੱਡਾ ਬਿੱਲ ਬਣ ਜਾਂਦਾ ਜੇ ਆਪਾਂ ਦੇਖੀਏ ਚਾਹ ਪਕੌੜੇ ਦਾ, ਯਾਨੀ ਰਿਫਰੈਸ਼ਮੈਂਟ ਦਾ ਹੀ ਆ ਇਹ। ਤਾਂ ਖੈਰ ਇਹ ਵੈਸੇ ਖਰਚਾ ਚਲੋ ਉਸ ਖਰਚੇ ਦੇ ਮੁਕਾਬਲੇ ਤੇ ਕੁਝ ਵੀ ਨਹੀਂ ਜਿਹੜਾ ਜਹਾਜ਼ ਉੱਡਿਆ ਫਿਰਦਾ ਹੈ, ਜਿਹਦੇ ਤੇ ਅੱਜ ਵੀ ਵਿਰੋਧੀਆਂ ਨੇ ਸਵਾਲ ਚੁੱਕੇ ਆ ਕਿ ਜਾਣਾ ਗੰਗਾ ਨਗਰ ਹੁੰਦਾ ਤੇ ਪਹਿਲਾਂ ਇੱਥੋਂ ਜਹਾਜ਼ ਉੱਡਦਾ, ਉਹ ਦਿੱਲੀ ਨੂੰ ਜਾਂਦਾ ਪਰਾਂ ਨੂੰ, ਤੇ ਦਿੱਲੀ ਤੋਂ ਉੱਥੇ ਲੈ ਕੇ ਆਪਦੇ ਬੌਸ ਨੂੰ ਬਿਠਾ ਕੇ ਤੇ ਇੱਧਰ ਆ ਜਾਂਦਾ ਮੁੱਖ ਮੰਤਰੀ ਗੰਗਾ ਨਗਰ ਵੱਲ। ਤੇ ਜਿਹੜਾ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ, ਉਹ ਕਹਿੰਦਾ ਮੁੱਖ ਮੰਤਰੀ ਤੇ ਬੜੇ ਵੇਖੇ ਸਨ ਪਰ ਕੋਈ ਮੁੱਖ ਮੰਤਰੀ ਐ ਕਿਸੇ ਮੁੱਖ ਮੰਤਰੀ ਦਾ ਪਾਇਲਟ ਹੀ ਲੱਗ ਜਾਵੇ, ਇਹ ਪਹਿਲੀ ਵਾਰ ਵੇਖਣ ਡਏ ਆ। ਇਹ ਖਰਚਾ ਉਸ ਤੋਂ ਵੀ ਬਹੁਤ ਜ਼ਿਆਦਾ ਗਾਂਹ ਦਾ ਤੇ ਇਹ ਜਿਹੜਾ ਸਾਡੇ ਸਿਰ ਦੇ ਵਿੱਚ ਊਂ ਹੀ ਬਿਨਾਂ ਗੱਲ ਤੋਂ ਹੀ ਜਿਹੜਾ ਹੈ ਨਾ ਉਹ ਪਾਇਆ ਜਾ ਰਿਹਾ। ਅੱਗੇ ਚੱਲੀਏ ਗੱਲ ਆਪ ਸਰਕਾਰ ਦੀ ਕਰੀਏ। 1 ਕਰੋੜੀ ਚਾਹ ਪਾਣੀ ਕੀ ਹੈ ਜੀ? ਇਹਦਾ ਬੜਾ ਚਰਚਾ ਜੀ। ਹਾਂਜੀ, ਦੇਖੋ ਇਹ ਇੱਕ RTI ਅਸੀਂ ਹਾਸਲ ਕੀਤੀ ਸੀ, ਉਹਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਜੋ ਇਹਨਾਂ ਨੇ 1 ਅਪ੍ਰੈਲ 2022 ਤੋਂ ਲੈ ਕੇ 31 ਮਾਰਚ 2023 ਤੱਕ ਜੋ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੈਕਟਰੀਏਟ ਦੇ ਵਿੱਚ ਜਿਹੜੀਆਂ ਬੈਠਕਾਂ ਮੀਟਿੰਗਾਂ ਹੋਈਆਂ ਤਾਂ ਉਹਦੇ ਵਿੱਚ ਜੋ ਚਾਹ ਪਾਣੀ ਹੈ, ਪਕੌੜਾ ਸ਼ਕੌੜਾ ਹੈ, ਤਾਂ ਉਹ ਜੀ ਤਕਰੀਬਨ 1 ਕਰੋੜ ਦਾ ਹੈ। 1 ਜੀ ਕਰੋੜ ਦਾ 70 ਲੱਖ ਰਿਹਾਇਸ਼ ਤੇ ਖਰਚਾ ਹੈ ਤੇ 30 ਲੱਖ ਸੈਕਟਰੀਏਟ ਦੇ ਵਿੱਚ। ਵੈਸੇ ਕਮਾਲ ਦੀ ਗੱਲ ਇਹ ਹੈ ਕਿ ਜਿੱਥੋਂ ਤੱਕ ਰਿਹਾਇਸ਼ ਤੇ ਜੋ ਵੀ ਸਰਵ ਹੋਇਆ ਉਹਦਾ ਸਾਰਾ ਡਿਟੇਲਡ ਬਿੱਲ ਹੈ। ਪਾਣੀ ਕਿੰਨੇ ਬਾਕਸ ਆ, ਹਾਈ ਟੀ ਕਿੰਨੇ ਦੀ ਆ, ਗ੍ਰੀਨ ਟੀ ਕਿੰਨੇ ਦੀ ਆ, ਡਾਈਟ ਕੋਕ ਕਿੰਨੇ ਦਾ, ਨਾਰੀਅਲ ਪਾਣੀ ਕਿੰਨੇ ਦਾ, ਵਗੈਰਾ ਵਗੈਰਾ। ਪਰ ਦੂਏ ਪਾਸੇ ਜੋ ਸੈਕਟਰੀਏਟ ਦੇ ਬਿੱਲ ਦਿੱਤੇ ਆ ਸਾਨੂੰ, ਸੈਕਟਰੀਏਟ ਦੇ ਵਿੱਚ ਉਹਦੇ ਚ ਸਿੱਧਾ ਹੀ ਲਿਖਿਆ ਮਹੀਨੇ ਦਾ ਇੰਨਾ ਬਿੱਲ, ਮਹੀਨੇ ਦਾ ਇੰਨਾ ਬਿੱਲ, ਪਰ ਕੀ ਕੁਝ ਮੰਗਾਇਆ ਉਹਦਾ ਕੋਈ ਜ਼ਿਕਰ ਨਹੀਂ ਹੈ, ਉਹਦਾ ਕੋਈ ਜ਼ਿਕਰ ਨਹੀਂ ਹੈ। ਤਾਂ ਜਿਹੜੇ ਲੋਕ ਚੰਨੀ ਦੇ ਪਰੌਂਠਿਆਂ ਤੇ ਉਂਗਲਾਂ ਚੁੱਕਦੇ ਸਨ, ਜਿਹੜੇ ਲੋਕ ਬਾਦਲਾਂ ਨੂੰ ਮਜ਼ਾਕ ਕਰਿਆ ਕਰਦੇ ਸਨ, ਅੱਜ ਉਹਨਾਂ ਦੇ ਬਿੱਲ ਵੇਖ ਵੇਖ ਕੇ ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਹੋਣ ਡਈ ਆ ਕਿ ਬਈ ਆਮ ਆਦਮੀ ਪਾਰਟੀ ਦਾ ਰਾਜ ਤੇ ਉਹਦੇ ਵਿੱਚ ਵੀ ਇੰਨੀ ਜ਼ਿਆਦਾ ਬਈ ਖਰਚੀ, ਇੰਨੀ ਜ਼ਿਆਦਾ ਜੀ ਹੱਦੋਂ ਜੀ ਪਰੇ ਆ। ਇਹ ਬਹੁਤ ਵੱਡਾ ਬਿੱਲ ਬਣ ਜਾਂਦਾ ਜੇ ਆਪਾਂ ਦੇਖੀਏ ਚਾਹ ਪਕੌੜੇ ਦਾ, ਯਾਨੀ ਰਿਫਰੈਸ਼ਮੈਂਟ ਦਾ ਹੀ ਆ ਇਹ। ਤਾਂ ਖੈਰ ਇਹ ਵੈਸੇ ਖਰਚਾ ਚਲੋ ਉਸ ਖਰਚੇ ਦੇ ਮੁਕਾਬਲੇ ਤੇ ਕੁਝ ਵੀ ਨਹੀਂ ਜਿਹੜਾ ਜਹਾਜ਼ ਉੱਡਿਆ ਫਿਰਦਾ, ਜਿਹਦੇ ਤੇ ਅੱਜ ਵੀ ਵਿਰੋਧੀਆਂ ਨੇ ਸਵਾਲ ਚੁੱਕੇ ਆ ਕਿ ਜਾਣਾ ਗੰਗਾ ਨਗਰ ਹੁੰਦਾ ਤੇ ਪਹਿਲਾਂ ਇੱਥੋਂ ਜਹਾਜ਼ ਉੱਡਦਾ, ਉਹ ਦਿੱਲੀ ਨੂੰ ਜਾਂਦਾ ਪਰਾਂ ਨੂੰ, ਤੇ ਦਿੱਲੀ ਤੋਂ ਉੱਥੇ ਲੈ ਕੇ ਆਪਦੇ ਬੌਸ ਨੂੰ ਬਿਠਾ ਕੇ ਤੇ ਇੱਧਰ ਆ ਜਾਂਦਾ ਮੁੱਖ ਮੰਤਰੀ ਗੰਗਾ ਨਗਰ ਵੱਲ। ਤੇ ਜਿਹੜਾ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ, ਉਹ ਕਹਿੰਦਾ ਮੁੱਖ ਮੰਤਰੀ ਤੇ ਬੜੇ ਵੇਖੇ ਸਨ ਪਰ ਕੋਈ ਮੁੱਖ ਮੰਤਰੀ ਐ ਕਿਸੇ ਮੁੱਖ ਮੰਤਰੀ ਦਾ ਪਾਇਲਟ ਹੀ ਲੱਗ ਜਾਵੇ, ਇਹ ਪਹਿਲੀ ਵਾਰ ਵੇਖਣ ਡਏ ਆ। ਇਹ ਖਰਚਾ ਉਸ ਤੋਂ ਵੀ ਬਹੁਤ ਜ਼ਿਆਦਾ ਗਾਂਹ ਦਾ ਤੇ ਇਹ ਜਿਹੜਾ ਸਾਡੇ ਸਿਰ ਦੇ ਵਿੱਚ ਊਂ ਹੀ ਬਿਨਾਂ ਗੱਲ ਤੋਂ ਹੀ ਜਿਹੜਾ ਹੈ ਨਾ ਉਹ ਪਾਇਆ ਜਾ ਰਿਹਾ।